ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਵਾਲ ਜਵਾਬ ਦੇ ਸੈਕਸ਼ਨ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਸਿੱਖ ਇਤਿਹਾਸ ਦੇ ਹਵਾਲੇ ਨਾਲ ਜਦੋਂ ਅਸੀਂ 18ਵੀਂ ਸਦੀ 'ਚ ਇੱਕ ਪਾਸੇ ਮੁਗਲ ਦੂਜੇ ਪਾਸੇ ਅਫਗਾਨਾਂ ਦੀ ਗੱਲ ਕਰਦੇ ਹਾਂ, ਅਹਿਮਦ ਸ਼ਾਹ ਅਬਦਾਲੀ ਨੇ ਲਗਾਤਾਰ 8-9 ਹਮਲੇ ਕੀਤੇ ਪੰਜਾਬ ਦੇ ਉੱਤੇ, ਦਰਬਾਰ ਸਾਹਿਬ ਨੂੰ ਵੀ ਤਬਾਹ ਕੀਤਾ, ਅਕਾਲ ਤਖਤ ਸਾਹਿਬ ਨੂੰ ਜੀ। ਉਹ ਉਸ ਤੋਂ ਬਾਅਦ ਉਹਦਾ ਮੁੰਡਾ ਤੈਮੂਰ ਉਹ ਵੀ ਦਰਬਾਰ ਸਾਹਿਬ 'ਤੇ ਹਮਲਾਵਰ ਹੋਇਆ। ਫਿਰ ਉਹਦਾ ਪੋਤਾ ਸ਼ਾਹ ਜਮਾਨ, ਉਹਦਾ ਅਖੀਰਲਾ ਹਮਲਾ ਜਿਹੜਾ ਉਹ 1797 ਦੇ ਵਿੱਚ ਹੋਇਆ। ਉਹਨੇ ਬੇਸ਼ੱਕ ਕਿਉਂਕਿ ਉਦੋਂ ਲਾਹੌਰ ਦੇ ਉੱਤੇ ਭੰਗੀ ਸਰਦਾਰਾਂ ਦਾ ਕਬਜ਼ਾ ਸੀ, ਪਰ ਕਿਉਂਕਿ ਅਫਗਾਨਾਂ ਦੇ ਕੋਲ ਤੋਪਖਾਨੇ ਫੌਜ ਹੁੰਦੀ ਸੀ, ਇੱਕ ਵਾਰੀ ਸਟ੍ਰੈਟਜੀ ਦੇ ਤੌਰ 'ਤੇ ਉਹ ਪਿੱਛੇ ਹਟ ਜਾਂਦੇ ਸੀ। ਪਰ ਫਿਰ ਸਿੱਖਾਂ ਨੇ ਦੇਖਿਆ ਕਿ ਬਈ ਹੁਣ ਟੂ ਮੱਚ, ਤੀਸਰੀ ਜਨਰੇਸ਼ਨ ਇਹਦੀ ਆ ਗਈ, ਇਹਨੂੰ ਸਬਕ ਸਿਖਾਈਏ ਜੀ। ਇੱਕ ਲੜਾਈ ਬੜੀ ਜ਼ਬਰਦਸਤ ਹੋਈ ਅੰਮ੍ਰਿਤਸਰ ਦੇ ਨੇੜੇ, ਜਿਹਦੇ 'ਚ ਕਾਫੀ 15-20 ਹਜ਼ਾਰ ਅਫਗਾਨ ਮਾਰੇ ਗਏ। ਇਹ ਅਖੀਰਲਾ ਹਮਲਾ ਸੀ ਸ਼ਾਹ ਜਮਾਨ ਦਾ, ਉਹਦੇ ਪੋਤੇ ਦਾ, ਅਬਦਾਲੀ ਦੇ। ਉਸ ਤੋਂ ਬਾਅਦ ਪੱਕੇ ਤੌਰ ਦੇ ਉੱਤੇ ਜਿਹੜਾ ਲਾਹੌਰ ਦੇ ਉੱਤੇ ਸਿੱਖ ਰਾਜ ਹੋਇਆ। ਔਰ ਇਹ ਉਹੀ ਪੀਰੀਅਡ ਸੀ, ਮਹਾਰਾਜਾ ਰਣਜੀਤ ਸਿੰਘ ਉਦੋਂ 17-18 ਸਾਲ ਦਾ ਸੀ, ਔਰ ਉਹ ਸਮਣ ਬੁਰਜ ਦੇ ਉੱਤੇ ਚੜ੍ਹ ਕੇ, ਕਿਉਂਕਿ ਲਾਹੌਰ ਕਿਲੇ 'ਤੇ ਕਬਜ਼ਾ ਸੀ ਸ਼ਾਹ ਜਮਾਨ ਦਾ, ਸਮਣ ਬੁਰਜ 'ਤੇ ਚੜ੍ਹ ਕੇ ਉਹਨੇ ਘੋੜੇ ਤੋਂ ਦੇ ਉੱਤੇ ਬੈਠਿਆਂ ਉਹਨੂੰ ਚੈਲੰਜ ਕੀਤਾ ਸ਼ਾਹ ਜਮਾਨ ਨੂੰ ਕਿ ਓਏ ਅਬਦਾਲੀ ਦੇ ਪੋਤਰਿਆ ਬਾਹਰ ਨਿਕਲ ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇਖ ਜੀ। ਕਿਉਂਕਿ ਉਹਨਾਂ ਦਾ ਚੜ੍ਹਤ ਸਿੰਘ ਨੇ ਅਬਦਾਲੀ ਨੂੰ ਚੈਲੰਜ ਕੀਤਾ ਸੀ। ਉਹਨਾਂ ਦਾ ਮਹਾਂ ਸਿੰਘ ਰਣਜੀਤ ਸਿੰਘ ਦੇ ਪਿਤਾ ਵੀ ਬਹੁਤ ਬਹਾਦਰ ਯੋਧੇ ਸੀ। ਸ਼ੁਕਰ ਚੱਕੀਆ ਮਿਸਲ ਜਿਹੜੀ ਹੈ ਚੜ੍ਹਤ ਸਿੰਘ ਨੇ ਹੀ ਫਾਊਂਡ ਕੀਤੀ ਸੀ। ਸੋ ਇਹ ਹਿਸਟਰੀ ਦੇ ਕਈ ਉਹ ਡਾਇਲੋਗ ਹੁੰਦੇ ਨੇ ਜਿਹੜੇ ਹਮੇਸ਼ਾ ਜਾਰੀ ਰਹਿੰਦੇ। 1922 ਦੇ ਵਿੱਚ ਬ੍ਰਿਟਿਸ਼ ਨੇ ਇਹ ਰਿਅਲਾਈਜ਼ ਕਰ ਲਿਆ ਕਿ ਵੀ ਹੁਣ ਤੁਸੀਂ ਸਿੱਖਾਂ ਦੇ ਗੁਰਦੁਆਰਿਆਂ 'ਤੇ ਕੰਟਰੋਲ ਨਹੀਂ ਰੱਖ ਸਕਦੇ ਪੱਕੇ ਤੌਰ 'ਤੇ। ਉਦੋਂ ਅਜੇ ਮੋਰਚਿਆਂ ਦਾ ਸਿਲਸਿਲਾ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਸੀ, ਚਾਬੀਆਂ ਦਾ ਮੋਰਚਾ ਸੀ ਜੀ। ਔਰ ਪਹਿਲਾਂ ਸਰਬਰਾਹ ਕਿਹਨੇ ਬਣਨਾ ਉਹ ਬ੍ਰਿਟਿਸ਼ ਡਿਸਾਈਡ ਕਰਦੇ ਸੀ, ਪਰ ਫਿਰ ਉਹਨਾਂ ਨੇ ਚਾਬੀਆਂ ਤੋਸ਼ੇਖਾਨੇ ਦੀਆਂ ਖੜਕ ਸਿੰਘ ਨੂੰ ਸੌਂਪੀਆਂ। ਔਰ ਇਹ ਇਨ ਏ ਵੇ ਐਕਨੋਲੇਜਮੈਂਟ ਸੀ ਕਿ ਬਈ ਹੁਣ ਸਿੱਖ ਜਿਹੜੇ ਨੇ ਆਪਣੇ ਗੁਰਦੁਆਰਿਆਂ ਦਾ ਪ੍ਰਬੰਧ ਖੁਦ ਕਰਨਗੇ। 1922 ਦੇ ਵਿੱਚ ਹੀ ਜਦੋਂ ਗੁਰਦੁਆਰਿਆਂ ਦੇ ਉੱਤੇ ਮਹੰਤਾਂ ਤੋਂ ਆਜ਼ਾਦ ਕਰਾ ਕੇ ਪੰਥ ਕੋਲ ਲਿਆਉਣ ਦਾ ਇੱਕ ਮੁਹਿੰਮ ਚੱਲ ਰਹੀ ਸੀ, ਅਕਾਲੀਆਂ ਨੇ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਦੇ ਗੁਰਦੁਆਰੇ ਜਿਹੜੇ ਕਿ ਸੋਢੀਆਂ ਦੇ ਕਬਜ਼ੇ 'ਚ ਸੀ ਉਹਨਾਂ ਨੂੰ ਆਜ਼ਾਦ ਕਰਾਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1493 ਦੇ ਵਿੱਚ ਸਿਸਿਲੀ ਇਟਲੀ ਦਾ ਸ਼ਹਿਰ ਹੈ, ਜਿਹਦੇ 'ਚ ਸਾਰੇ ਯਹੂਦੀਆਂ ਨੂੰ ਆਰਡਰ ਦਿੱਤਾ ਗਿਆ ਵੀ ਤੁਹਾਡੇ ਲਈ ਅਖੀਰਲਾ ਦਿਨ ਹੈ, ਤੁਸੀਂ ਸ਼ਹਿਰ ਛੱਡ ਜਾਓ ਜੀ। 1879 ਦੇ ਵਿੱਚ ਬ੍ਰਿਟਿਸ਼ ਜ਼ੁਲੂ ਵਾਰ ਹੋਈ। ਜ਼ੁਲੂ ਇੱਕ ਟਰਾਈਬ ਹੈ, ਕਬੀਲਾ ਹੈ ਅਫਰੀਕਾ ਦਾ, ਇਹਨਾਂ ਦੇ ਖਿਲਾਫ ਲੜਾਈ। ਔਰ ਗਾਂਧੀ ਜਿਹੜਾ ਇਸ ਲੜਾਈ ਦੇ ਵਿੱਚ ਅੰਗਰੇਜ਼ਾਂ ਦੇ ਨਾਲ ਸਹਿਯੋਗ ਕਰ ਰਿਹਾ ਸੀ। ਪਹਿਲੇ ਸੰਸਾਰ ਜੰਗ ਵੇਲੇ ਵੀ ਅੰਗਰੇਜ਼ਾਂ ਦੇ ਨਾਲ ਉਹਨੇ ਕੋਆਪਰੇਟ ਕੀਤਾ। 1896 ਦੇ ਵਿੱਚ ਅਮਰੀਕਾ ਦੇ ਵਿੱਚ ਪਹਿਲਾ ਐਕਸ-ਰੇ ਡਾਕਟਰ ਹੈਨਰੀ ਸਮਿਥ ਨੇ ਨਾਰਥ ਕੈਰੋਲਾਈਨਾ ਦੇ ਵਿੱਚ ਕੀਤਾ ਜੀ। 1915 ਦੇ ਵਿੱਚ ਅਮਰੀਕਾ ਦੇ ਹਾਊਸ ਆਫ ਰਿਪਰੈਜ਼ੈਂਟੇਟਿਵ ਨੇ ਮਤਾ ਕੀਤਾ ਕਿ ਔਰਤਾਂ ਨੂੰ ਵੋਟ ਦਾ ਹੱਕ ਨਹੀਂ ਦਿੱਤਾ ਜਾ ਸਕਦਾ। ਸੋ ਜਦੋਂ ਅਸੀਂ ਦੇਖਦੇ ਹਾਂ ਵੀ 1920 'ਚ ਜਾ ਕੇ ਫਿਰ ਮਿਲਿਆ। ਔਰ ਪਿਛਲੇ ਦਿਨਾਂ 'ਚ ਇੱਕ ਕਿਤਾਬ ਦਾ ਰਿਵਿਊ ਕਿਸੇ ਅਨੀਤਾ ਆਨੰਦ ਨੇ ਲਿਖੀ ਹੈ ਇੰਗਲੈਂਡ ਤੋਂ ਜੀ, LA ਟਾਈਮਜ਼ ਨੇ ਕੀਤਾ ਹੈ, ਮਹਾਰਾਜਾ ਦਲੀਪ ਸਿੰਘ ਦੀ ਡਾਟਰ ਸੋਫੀਆ, ਸੋਫੀਆ ਦਲੀਪ ਸਿੰਘ ਜੀ, ਕਿ ਕਿਵੇਂ ਉਹਨੇ ਉਹਨਾਂ ਰੈਵੋਲੂਸ਼ਨਰੀ ਔਰਤਾਂ 'ਚੋਂ ਸੀ ਕਿ ਇੰਗਲੈਂਡ ਦੇ ਵਿੱਚ ਔਰਤਾਂ ਲਈ ਵੋਟਾਂ ਦਾ ਹੱਕ ਲੈਣ ਲਈ ਉਹਨੇ ਇੱਕ ਪੂਰੀ ਮੂਵਮੈਂਟ ਖੜੀ ਕੀਤੀ ਸੀ। ਔਰ ਉਹ ਈਵਨ ਜਿਹੜਾ ਪ੍ਰਾਈਮ ਮਿਨਿਸਟਰ ਸੀ ਉਹਦੀ ਗੱਡੀ ਅੱਗੇ ਲੇਟ ਗਈ ਸੀ ਜਾ ਕੇ ਕਿ ਵੀ ਵੋਟ ਦਾ ਹੱਕ। ਉਹ ਬੜੀ ਅੱਛੀ ਜਿਹੜੀ ਹੈ ਕਿਤਾਬ ਦਾ ਰਿਵਿਊ ਆਇਆ ਉਹਦੇ 'ਤੇ ਕਿ ਵੀ ਵੈਸੇ ਹੋਰ ਇਸ਼ੂਜ਼ 'ਤੇ ਵੀ ਉਹਨੇ ਚੁੱਕਿਆ। ਸੋ ਮੈਂ ਕਿਹਾ ਵੀ ਉਹ ਜਿਹੜੇ ਸਿੱਖਾਂ ਦੇ ਅੰਦਰ ਗੁਰੂ ਨੇ ਭਰੀ ਹੋਈ ਹੈ ਗੱਲ, ਭਾਵੇਂ ਇੱਕ ਪੀੜ੍ਹੀ ਹਿੱਲ ਵੀ ਗਈ, ਹਾਲਾਂਕਿ ਦਲੀਪ ਸਿੰਘ ਵਾਪਸ ਆ ਗਿਆ ਸੀ ਸਿੱਖੀ 'ਚ। ਇਹਨਾਂ ਨੂੰ ਕਦੇ ਪੰਜਾਬ, ਇਹ ਫਿਰ ਪੰਜਾਬ ਵੀ ਜਾਂਦੇ, ਪੰਜਾਬ ਵੀ ਗਈ ਜਾਂ ਇੰਡੀਆ ਵੀ ਗਈ, ਪਰ ਬੜਾ ਅੱਛਾ ਰਿਵਿਊ। ਪਰ ਮੈਨੂੰ ਪਹਿਲੀ ਵਾਰ ਇਸ ਗੱਲ ਦਾ ਇਸ ਵੀਕ ਹੀ ਇਹ ਰਿਵਿਊ ਆਇਆ ਕਿ ਵੀ ਈਵਨ ਦਲੀਪ ਸਿੰਘ ਦੀ ਸ਼ਹਿਜ਼ਾਦੀ ਨੇ ਵੀ, ਪ੍ਰਿੰਸੈਸ ਨੇ ਵੀ ਜਿਹੜਾ ਵੋਟਾਂ ਦਾ ਹੱਕ ਹੈ ਇੰਗਲੈਂਡ ਦੇ ਵਿੱਚ, ਉਹ ਰੈਵੋਲੂਸ਼ਨਰੀ ਦੂਜੀਆਂ ਮੂਵਮੈਂਟਸ ਨੇ ਉਹਨਾਂ ਦੇ ਵਿੱਚ ਰੋਲ ਪਲੇ ਕੀਤਾ ਜੀ। 1933 ਦੇ ਵਿੱਚ US ਕਾਂਗਰਸ ਨੇ ਫਿਲੀਪੀਨਸ ਦੀ ਇੰਡੀਪੈਂਡੈਂਸ ਨੂੰ ਰੈਕਗਨਾਈਜ਼ ਕੀਤਾ। 1948 ਦੇ ਵਿੱਚ ਪਹਿਲੀ ਸੁਪਰ ਮਾਰਕੀਟ ਇੰਗਲੈਂਡ ਦੇ ਵਿੱਚ ਖੁੱਲ੍ਹੀ। 1961 ਦੇ ਵਿੱਚ UN ਨੇ ਜੈਨੋਸਾਈਡ ਪੈਕਟ ਜਿਹੜਾ ਕੀਤਾ ਸੀ, ਕਿਹਾ ਵੀ ਹੁਣ ਤੋਂ ਇਹ ਲਾਗੂ ਹੈ। 1970 ਦੇ ਵਿੱਚ ਬੋਇੰਗ 745 ਜਿਹੜੇ ਅੱਜ ਪਸੰਦੀਦਾ ਜਹਾਜ਼ ਨੇ ਦੁਨੀਆ 'ਚ,
ਉਹਦੀ ਪਹਿਲੀ ਫਲਾਈਟ ਜਿਹੜੀ ਹੈ ਉਹ 1970 ਦੇ ਵਿੱਚ ਹੋਈ। ਜੀ 1986 ਦੇ ਵਿੱਚ 24th ਸਪੇਸ ਸ਼ਟਲ ਕੋਲੰਬੀਆ ਜਿਹੜੀ ਹੈ ਉਹ ਪੁਲਾੜ ਦੇ ਵਿੱਚ ਭੇਜੀ ਗਈ ਤੇ ਉੱਥੇ ਹੀ ਉਹ ਡਿਸਟਰੋਏ ਹੋ ਗਈ ਸੀ। 2010 ਦੇ ਵਿੱਚ ਅੱਜ ਦੇ ਦਿਨ ਹੇਤੀ ਦੇ ਵਿੱਚ ਬਹੁਤ ਜ਼ੋਰਦਾਰ ਭੂਚਾਲ ਆਇਆ, ਜਿਹਦੇ 'ਚ ਇੱਕ ਅੰਦਾਜ਼ੇ ਮੁਤਾਬਕ 2 ਲੱਖ ਤੋਂ ਜ਼ਿਆਦਾ ਲੋਕ ਮਾਰੇ ਗਏ, ਲੱਖਾਂ ਬੇਘਰ ਹੋਏ। ਔਰ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਯੂਨਾਈਟਿਡ ਸਿੱਖਸ ਆਰਗੇਨਾਈਜੇਸ਼ਨ ਨੇ ਉੱਥੇ ਫੌਰਨ ਆਪਣਾ ਰਿਲੀਫ ਮਿਸ਼ਨ ਭੇਜਿਆ। ਕਈ ਮਹੀਨੇ ਲਗਾਤਾਰਤਾ ਨਾਲ ਹੌਟ ਫੂਡ ਸਰਵ ਕਰਦੇ ਰਹੇ ਉਹਨਾਂ ਦੇ ਵਲੰਟੀਅਰ। ਉਸ ਖੌਫਨਾਕ ਪੀਰੀਅਡ ਦੇ ਵਿੱਚ ਵੀ ਉੱਥੇ ਜਾ ਕੇ ਰਹੇ ਜੀ ਔਰ ਇਸ ਦੇ ਨਾਲ ਹੀ ਉਹਨਾਂ ਨੇ ਬਾਅਦ ਦੇ ਵਿੱਚ ਉੱਥੇ ਘਰ ਬਣਾ ਕੇ ਦੇਣ ਦੀ ਜਿਹੜਾ ਪ੍ਰੋਜੈਕਟ ਸੀ ਉੱਥੇ ਵੀ ਫਿਲੀਪੀਨ ਵੀ ਸ਼ਾਇਦ ਉਹਨਾਂ ਨੇ ਕੀਤਾ। ਔਰ ਇਹਦੇ ਥੱਲੇ ਹੀ ਹੇਤੀ 'ਚ ਉਹਨਾਂ ਦੀਆਂ ਸਰਵਿਸਿਜ਼ ਲਈ ਵਾਈਟ ਹਾਊਸ ਦੇ ਵਿੱਚ ਵੀ ਜਿਹੜਾ ਯੂਨਾਈਟਿਡ ਸਿੱਖਸ ਨੂੰ ਰੈਕਗਨਾਈਜ਼ ਕੀਤਾ ਗਿਆ ਸੀ। ਜੀ ਸੋ ਘੱਟੋ ਘੱਟ ਅਸੀਂ ਇਹ ਕਹਿ ਸਕਦੇ ਹਾਂ ਕਿ ਵੀ ਬੇਸ਼ੱਕ ਅਸੀਂ ਕੋਈ ਭਾਈ ਕਨ੍ਹਈਆ ਜਿਹੜੇ ਕਿ ਅਸੀਂ ਜਿਹਨਾਂ ਨੂੰ ਬਾਨੀ ਕਹਿੰਦੇ ਹਾਂ ਕਿ ਇੰਟਰਨੈਸ਼ਨਲ ਰੈੱਡ ਕਰਾਸ ਤੋਂ ਵੀ ਪਹਿਲਾਂ ਭਾਈ ਕਨ੍ਹਈਆ ਨੇ ਦੁਸ਼ਮਣ ਔਰ ਸੱਜਣ ਸਭ ਨੂੰ ਪਾਣੀ ਪਿਆ ਕੇ ਉਹ ਰਸਤਾ ਚੁਣਿਆ ਸੀ, ਪਰ ਘੱਟੋ ਘੱਟ ਅੱਜ ਦੇ ਸਮੇਂ 'ਚ ਸਾਡੇ ਇੱਥੋਂ ਦੇ ਜਿਹੜੇ ਬੱਚੇ ਬੱਚੀਆਂ ਨੇ ਉਹਨਾਂ ਨੇ ਜ਼ਰੂਰ ਉਸ ਲਾਈਨ ਨੂੰ ਟੋ ਕੀਤਾ। ਜੀ ਸੋ ਇਹ ਵਰਲਡ ਹਿਸਟਰੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਸਵਾਲ ਹੈ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸਰਤਾਜ ਅਜ਼ੀਜ਼ ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਤੇ ਹਮਲਾ ਕਰਨ ਲਈ ਅਫਗਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਕਰੇਗਾ। ਜੀ ਡਾਕਟਰ ਸਾਹਿਬ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ ਕਰ ਰਿਹਾ ਹੈ। ਹਾਂ ਕਰ ਰਿਹਾ ਜੀ ਸੋ ਇਹ ਸਰਤਾਜ ਅਜ਼ੀਜ਼ ਜੀ ਨੂੰ ਹੁਣ ਯਾਦ ਆਇਆ ਕਹਿਣ ਦਾ। ਅਸੀਂ ਤਾਂ 2 ਸਾਲ ਤੋਂ ਕਹਿ ਰਹੇ ਹਾਂ ਲਗਾਤਾਰ ਇਸ ਫੋਰਮ ਤੇ, ਕਹਿਦਾ ਅਸੀਂ ਕਦੋਂ ਤੋਂ ਰਹੇ ਹਾਂ ਜੀ ਕਿ ਭਾਈ ਇਹ ਜਿਹੜਾ ਅਫਗਾਨਿਸਤਾਨ ਨੇ ਮਿਸ਼ਨ ਖੋਲ੍ਹੇ ਨੇ ਪਾਕਿਸਤਾਨ ਦੇ ਨਾਲ ਉੱਥੇ ਕੋਈ ਟੂਰਿਸਟ ਤਾਂ ਨਹੀਂ ਜਾਂਦਾ ਜਾਂ ਟੂਰਿਸਟਾਂ ਨੇ ਤਾਂ ਨਹੀਂ ਆਉਣਾ। ਸੋ ਇਹ ਜਿਹੜੇ ਨੇ ਇਸੇ ਕੰਮ ਲਈ ਨੇ ਕਿ ਉਸ ਧਰਤੀ ਨੂੰ ਯੂਜ਼ ਕਰ ਰਹੇ ਨੇ, ਇੱਕ ਪਾਸੇ ਤਾਂ ਡਰੱਗ ਸੁੱਟਣ ਦੇ ਲਈ ਪਾਕਿਸਤਾਨ 'ਚ ਨਹੀਂ ਸਾਡੇ ਪੰਜਾਬ 'ਚ ਵੀ, ਔਰ ਜਿਹੜੇ ਰਸਤਾ ਉਹ ਅਡਾਪਟ ਕਰਦੇ ਨੇ ਉਹ ਉਹੀ ਡਰੱਗ ਰਾਊਟ ਹੈ ਜਿਹਦੇ ਤੇ ਇਹਨਾਂ ਨੇ ਆਪਣੇ ਕੌਂਸੂਲੇਟ ਖੋਲ੍ਹੇ ਹੋਏ ਨੇ। ਔਰ ਚੰਗੀ ਗੱਲ ਹੈ ਕਿ ਬਈ ਉਹਨਾਂ ਨੇ ਜਿਹੜਾ ਪਾਕਿਸਤਾਨ ਦਾ ਸਿਕਿਉਰਿਟੀ ਐਡਵਾਈਜ਼ਰ ਹੈ ਸਰਤਾਜ ਅਜ਼ੀਜ਼ ਉਹਨੂੰ ਖਿਆਲ ਆਇਆ ਕਿ ਵੀ ਇਹ ਗੱਲ ਕਹਿਣੀ ਹੈ। ਜੀ ਅਸੀਂ ਸਮਝਦੇ ਹਾਂ ਵੀ ਇੰਡੀਆ ਨੇ ਪਾਕਿਸਤਾਨ ਨੂੰ ਬਦਨਾਮ ਕਰਨ ਦੇ ਲਈ ਕਿ ਜੀ ਇੰਟਰਨੈਸ਼ਨਲ ਟੈਰਰਿਜ਼ਮ ਕਰ ਰਹੇ ਨੇ, ਇਹ ਕਰ ਰਹੇ ਨੇ, ਉਹ ਕਰ ਰਹੇ ਨੇ, ਪੂਰਾ ਮੀਡੀਆ ਆਊਟਲੈਟ ਖੋਲ੍ਹੇ ਹੁੰਦੇ ਨੇ, ਤੇ ਤੁਸੀਂ ਜਿਹੜੀ ਸੱਚੀ ਗੱਲ ਹੈ ਉਹ ਕਹਿਣ ਤੋਂ ਵੀ ਕਿਉਂ ਡਰਦੇ ਹੋ? ਔਰ ਉਹਦੇ 'ਚ ਨਾਲ ਹੀ ਸਰਤਾਜ ਅਜ਼ੀਜ਼ ਨੇ ਇਹ ਵੀ ਕਿਹਾ ਕਿ ਵੀ ਜੀ ਕਸ਼ਮੀਰ ਇਸ਼ੂ ਦੇ ਉੱਤੇ ਪਹਿਲੀ ਸਰਕਾਰ ਤਾਂ ਚਲੋ ਮਾੜੀ ਮੋਟੀ ਡਵ ਲਾਈਕ ਨੀਤੀ ਰੱਖਦੀ ਸੀ, ਹੁਣ ਜਿਹੜੀ ਹੈ ਉਹ ਨਾਨ ਕੋਆਪਰੇਟਿਵ ਐਵਰ ਸਿੰਸ ਮੋਦੀ ਗਵਰਨਮੈਂਟ ਕੇਮ ਟੂ ਪਾਵਰ। ਜੀ ਕਿ ਵੀ ਜਿਹੜਾ ਪਹਿਲੀ ਦਾ ਲੁਕਵਾਂ ਢੰਗ ਸੀ, ਸੈਟਲ ਸੀ, ਹੁਣ ਇਹਨਾਂ ਦਾ ਐਗਰੈਸਿਵ ਢੰਗ ਹੈ। ਔਰ ਤੁਸੀਂ ਇੰਡੀਆ ਦਾ PR ਦੇਖੋ ਮੀਡੀਆ ਦਾ ਵੀ ਜੋ ਹੀ ਇਹ, ਹਾਲਾਂਕਿ ਇਹ ਉਹਨਾਂ ਨੇ ਕੋਈ TV ਚੈਨਲ ਸੀ ਉਹਦੇ ਫੈਸਲਾ ਆਵਾਮ ਕਾ, ਉਸ ਦੇ ਨਾਲ ਡੌਨ ਨਿਊਜ਼ ਹੈ ਉਹਨਾਂ ਦਾ ਪ੍ਰੋਗਰਾਮ, ਉਹਦੇ 'ਚ ਕਿਹਾ, ਪਰ ਨਾਲ ਦੀ ਨਾਲ ਹੀ ਇੰਡੀਆ ਨੇ, ਔਰ ਇੰਡੀਆ ਨੇ ਵੀ ਇਹ ਸਮਾਰਟ ਕੀਤਾ ਹੋਇਆ ਵੀ ਉਹਨਾਂ ਨੇ ਵੀ ਆਪਣਾ ਫੋਰਨ ਮਿਨਿਸਟਰੀ ਦਾ ਸਪੋਕਸਮੈਨ ਇੱਕ ਮੁਸਲਮਾਨ ਰੱਖਿਆ ਹੋਇਆ ਸਈਦ ਅਕਬਰੂਦੀਨ। ਨਾਲ ਹੀ ਸਈਦ ਅਕਬਰੂਦੀਨ ਨੇ ਉਹ 'ਤੇ ਰਿਐਕਟ ਕਰਕੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਜੀ ਇਹ ਬਹੁਤ ਚੰਗੀ ਤਰ੍ਹਾਂ ਪਤਾ ਹੈ ਕਿ ਹੂ ਇਜ਼ ਅਪਸਟ੍ਰੀਮਿੰਗ ਟੈਰਰਿਜ਼ਮ, ਕਿ ਦਹਿਸ਼ਤਗਰਦੀ ਕੌਣ ਫੈਲਾ ਰਿਹਾ ਹੈ। ਜੀ ਐਂਡ ਇਸਲਾਮਾਬਾਦ ਵਾਜ਼ ਮੇਕਿੰਗ ਐਨ ਐਫਰਟ ਟੂ ਅਬਸਕਿਉਰ ਦਾ ਚੈਲੰਜ ਦਾ ਸੇਫ ਹੇਵਨਸ ਪੋਜ਼ ਟੂ ਦਾ ਰੀਜਨ, ਕਿ ਵੀ ਜਿਹੜਾ ਉਹਨਾਂ ਨੇ ਖੁਦ ਸੇਫ ਹੇਵਨ ਬਣਾਇਆ ਇਹ ਉਹਨੂੰ ਜਸਟੀਫਾਈ ਕਰ ਰਹੇ ਨੇ। ਉਹ ਨਾਲ ਉਹਨੇ ਕਿਹਾ ਵੀ ਆਲ ਨੋ ਹੂ ਇਜ਼ ਅਪਸਟ੍ਰੀਮਿੰਗ ਟੈਰਰਿਜ਼ਮ ਐਂਡ ਹੂ ਐਂਡੇਵਰਸ ਟੂ ਡਾਊਨਸਟ੍ਰੀਮ ਟੈਰਰਿਜ਼ਮ, ਕਿ ਜੀ ਪਾਕਿਸਤਾਨ ਦਹਿਸ਼ਤਗਰਦੀ ਨੂੰ ਵਧਾ ਰਿਹਾ, ਅਸੀਂ ਤਾਂ ਉਹਨੂੰ ਘਟਾ ਰਹੇ ਹਾਂ। ਔਰ ਉਹਨਾਂ ਨੇ ਨਾਲ ਹੀ ਇਹ ਕੀਤਾ, ਪਰ ਅਸੀਂ ਸਮਝਦੇ ਹਾਂ ਵੀ ਇਹ ਪਾਕਿਸਤਾਨ ਨੂੰ ਆਪਣੇ PR ਨੂੰ ਜ਼ਿਆਦਾ ਇੰਪਰੂਵ ਕਰਨਾ ਚਾਹੀਦਾ। ਜੀ ਔਰ ਜਿਹੜੀ ਗੱਲ ਹੈ ਉਹ ਖੁੱਲ੍ਹ ਕੇ ਕਹਿਣ, ਉਹ ਇਹ ਸਮਝਣ ਕਿ ਜੀ ਅਸੀਂ ਕਹਾਂਗੇ ਤਾਂ ਪਤਾ ਨਹੀਂ ਇਹ ਇਹਨਾਂ ਨੇ ਕੀ ਕਰ ਦੇਣਾ। ਇਹ ਬਿਨਾਂ ਕਹੇ ਕਰਨ ਵਾਲੇ ਨੇ, ਜੇ ਉਹ ਖੁੱਲ੍ਹ ਕੇ ਆਪਣੀ ਲਾਈਨ ਲੈਣਗੇ ਤੇ ਉਹਨਾਂ ਦੇ ਝੂਠੇ ਪ੍ਰੋਪੇਗੈਂਡੇ ਨੂੰ ਉਹ ਮੈਚ ਕਰ ਸਕਦੇ ਨੇ ਇੰਡੀਆ ਦੇ। ਜੀ ਸੋ ਇਹ ਸਾਡਾ ਇਹਦੇ ਤੇ ਰਿਐਕਸ਼ਨ ਹੈ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਨੰਦ ਲਾਲ ਜੀ ਦੀ ਰੁਬਾਈ ਨੰਬਰ 6 ਨੂੰ ਚੁਣਿਆ। ਜੀ ਇਹ 4 ਲਾਈਨਾਂ ਦੀ ਹੈ। ਹਰ ਬੰਦਾ ਕੇ ਤਾਲਬੇ ਮੌਲਾ ਬਾਸ਼ਦ, ਦਰ ਹਰ ਦੋ ਜਹਾਂ रुतबा अस औला बाशद, गोया दो जहारा बाजवे न सितानद, मजनूने तो को आशके लैला बाशद। जी ਇਹ ਅਧਿਆਤਮ ਦੀ ਦੁਨੀਆ ਦੀ ਗੱਲ ਹੈ ਤੇ ਲੈਲਾ ਮਜਨੂ ਇਸ਼ਕ ਮਿਜ਼ਾਜੀ ਦਾ ਕਿੱਸਾ ਹੈ
ਤੇ ਭਾਈ ਨੰਦ ਲਾਲ ਇਹ ਕਹਿੰਦੇ ਨੇ ਕਿ ਵੀ ਹਰ ਸੱਚਾ ਇਨਸਾਨ ਇਸ ਗੱਲ ਦਾ ਤਲਬਗਾਰ ਹੁੰਦਾ ਹੈ, ਢੂੰਡਾਊ ਹੁੰਦਾ ਹੈ, ਡਿਜ਼ਾਇਰ ਕਰਦਾ ਹੈ, ਤਾਲਿਬ। ਇਸ ਲਈ ਵਿਦਿਆਰਥੀ ਨੂੰ ਕਹਿੰਦੇ ਨੇ, ਇਹਨਾਂ ਨੇ ਤਾਂ ਤਾਲਿਬਾਨ ਸ਼ਬਦ ਨੂੰ ਹੀ ਗਲਤ ਇਸਤੇਮਾਲ ਕੀਤਾ ਹੈ ਜੀ ਕਿ ਹਰ ਬੰਦਾ ਕੇ ਤਾਲਬੇ ਮੌਲਾ ਬਾਸ਼, ਮੌਲਾ ਰੱਬ ਦੇ ਲਈ ਇਸਤੇਮਾਲ ਹੁੰਦਾ ਹੈ ਕਿ ਹਰ ਬੰਦੇ ਦੀ ਚਾਹਨਾ ਰੱਬ ਦੀ ਤਲਾਸ਼ ਹੈ, ਰੱਬ ਨੂੰ ਮਿਲਣ ਦੀ ਹੈ। ਦਰ ਹਰ ਦੋ ਜਹਾਂ ਰੁਤਬਾ ਅਸ ਔਲਾ ਬਾਸ਼ਦ, ਕਿ ਜਿਸ ਨੂੰ ਰੱਬ ਦਾ ਘਰ ਖੁੱਲ੍ਹ ਜਾਂਦਾ ਹੈ ਜਿਸ ਦੇ ਲਈ, ਉਸ ਦਾ ਰੁਤਬਾ ਜਿਹੜਾ ਹੈ ਉਹ ਬਹੁਤ ਉੱਚਾ ਹੋ ਜਾਂਦਾ ਹੈ ਔਰ ਉਹ ਦੋ ਜਹਾਨਾਂ ਦਾ ਉਸ ਨਿਰੰਕਾਰ ਜਿਹੜਾ ਮਾਲਕ ਹੈ ਉਸ ਦੇ ਕਰੀਬ ਹੁੰਦਾ ਹੈ। ਗੋਇਆ ਦੋ ਜਹਾਰਾ ਬਾਜਵੇ ਨਾ ਸਿਤਾਨਦ, ਕਿ ਗੋਇਆ ਉਹਨਾਂ ਦਾ ਤਖੱਲਸ ਹੈ ਕਿ ਵੀ ਮੈਨੂੰ ਉਸ ਦਾ ਪਿਆਰ ਇੰਨਾ ਚੰਗਾ ਲੱਗਦਾ ਹੈ, ਮੈਂ ਉਸ ਦੇ ਪਿਆਰ ਦਾ ਇੰਨਾ ਕਦਰਦਾਨ ਹੈ ਕਿ ਜੇ ਮੈਨੂੰ ਦੋ ਜਹਾਨਾਂ ਦਾ ਰਾਜ ਵੀ ਮਿਲੇ ਤੇ ਉਸਦੇ ਪਿਆਰ ਦੇ ਸਾਹਮਣੇ ਮੇਰੇ ਲਈ ਦੋ ਜਹਾਨ ਜੌਂ ਦੇ ਬਰਾਬਰ ਵੀ ਨਹੀਂ। ਜੌਂ ਬਹੁਤ ਛੋਟਾ ਹੁੰਦਾ ਜੀ ਕਿ ਮੈਂ ਇਹ ਦੋ ਜਹਾਨ ਜਿਹੜੇ ਨੇ ਰੱਬ ਦੇ ਪਿਆਰ ਦੇ ਵਿੱਚ ਉਸ ਜੌਂ ਤੋਂ ਕੁਰਬਾਨ ਕਰ ਦਿਆਂ, ਮਜਨੂਨੇ ਤੋਂ, ਕਿ ਵੀ ਮੈਂ ਕਿਸੇ ਲੈਲਾ ਦਾ ਮਜਨੂ ਨਹੀਂ ਹੈ, ਮੈਂ ਤਾਂ ਤੇਰਾ ਮਜਨੂ ਹਾਂ। ਮਜਨੂਨੇ ਤੋਂ ਕਹਿ ਆਸ਼ਕੇ ਲੈਲਾ ਬਾਸ਼ਦ, ਮੈਨੂੰ ਕਿਹੜੀ ਦੁਨਿਆਵੀ ਲੈਲਾ ਚਾਹੀਦੀ ਹੈ, ਮੈਨੂੰ ਤਾਂ ਤੂੰ ਚਾਹੀਦਾ। ਔਰ ਪ੍ਰਿੰਸੀਪਲ ਹਰਭਜਨ ਸਿੰਘ ਜੀ ਨੇ ਇਸ ਦਾ ਪੰਜਾਬੀ ਅਨੁਵਾਦ ਕੀਤਾ ਹੈ। ਜੀ ਜੋ ਮੌਲਾ ਨੂੰ ਹਰਦਮ ਚਾਹੇ, ਸ਼ੌਕ ਰੱਖੇ ਤਿਸ ਕੇਰਾ, ਦੋਈ ਜਹਾਨੀ ਉਸਦਾ ਹੋਵੇ, ਰੁਤਬਾ ਮਾਨ ਵਡੇਰਾ। ਦੋ ਆਲਮ ਦਾ ਮੁੱਲ ਨਾ ਪਾਉਂਦਾ, ਗੋਇਆ ਜੌਂ ਦਾ ਦਾਣਾ, ਲੈਲਾ ਤਾਈਂ ਕਦ ਉਹ ਚਾਹੇ, ਆਸ਼ਕ ਹੋ ਜੋ ਤੇਰਾ। ਜੀ ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਦਰਸ਼ਕਾਂ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।